ਪੁੱਤ ਮਰ ਜਾਵੇ ਤੇ ਸਾਰੇ ਸਿਆਸੀ ਲੀਡਰ ਚੁੱਪ, ਉਹ ਵੀ ਗੋਲੀਆਂ ਮਾਰ ਕੇ। ਜੈਪਾਲ ਭੁੱਲਰ ਹੈ ਤੇ ਜੱਸੀ ਸਾਡਾ ਖਰੜ ਹੈ, ਇਹ ਪੰਜਾਬ ਪੁਲਿਸ ਨੇ ਤੇ STF ਨੇ ਮਦਦ ਲੈ ਕੇ ਇੱਕ ਨੀਤੀ ਦੇ ਤਹਿਤ ਪਹਿਲਾਂ ਫੜ ਕੇ ਪਹਿਲਾਂ ਬਾਂਹ ਤੋੜੀ, ਹੱਡੀਆਂ ਤੋੜੀਆਂ, ਥਾਂ ਥਾਂ ਤੇ ਉਹਨੂੰ ਇੰਜਰੀ ਸੀ ਜਾਂ ਕੋਈ ਸਰੀਰ ਦਾ ਅੰਗ ਛੱਡਿਆ ਨਹੀਂ ਸੀ। ਇਹਦਾ ਇੱਕ ਕਤਲ ਕਰ ਦਿੱਤਾ। ਇਹ ਜਿਹੜਾ ਹੋਇਆ ਸੀ ਇਹ ਜਾਣਬੁੱਝ ਕੇ ਕਤਲ ਕੀਤਾ। ਪਹਿਲਾਂ ਤਾਂ ਕਹਿੰਦੇ ਆ ਸਾਡਾ ਸੰਨ ਦਾ ਆਪਰੇਸ਼ਨ, ਅਸੀਂ 31 ਬੰਦੇ ਅੱਜ ਤੱਕ ਮਾਰ ਦਿੱਤੇ ਆ। ਫਿਰ ਕਹਿੰਦੇ ਆ ਜੀ ਅਸੀਂ ਤਾਂ ਗਏ ਸੀ, ਅਸੀਂ ਤਾਂ 2 ਵਜੇ ਸਾਡੇ ਬੰਦੇ ਚੜ੍ਹੇ ਜਹਾਜ਼ ਤੇ, 12:45 ਤੇ ਹੋ ਗਿਆ ਸੀ। ਇਹ ਤਾਂ ਐਵੇਂ ਮਨ ਘੜਤ ਗੱਲਾਂ ਹੈ। ਪਿਤਾ ਜੀ ਆਏ, ਉਹ ਕਹਿੰਦੇ ਪੋਸਟਮਾਰਟਮ ਸਾਨੂੰ ਦੇ ਦਿਓ। DC ਨੂੰ ਕਿਹਾ, DC ਨੇ ਜਵਾਬ ਦਿੱਤਾ, SSP ਨੇ ਜਵਾਬ ਦਿੱਤਾ, ਕਹਿੰਦਾ ਹੋ ਹੀ ਨਹੀਂ ਸਕਦਾ। ਅੱਜ ਅਸੀਂ ਚੰਡੀਗੜ੍ਹ PGI ਹਸਪਤਾਲ ਵਿੱਚ ਮੌਜੂਦ ਹਾਂ ਅਤੇ ਸਾਡੇ ਨਾਲ ਮੌਜੂਦ ਨੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੋ ਆਗੂ ਨੇ। ਇਹਨਾਂ ਦੀ ਬਹੁਤ ਭੂਮਿਕਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਸ ਜੈਪਾਲ ਭੁੱਲਰ ਦੇ ਜੋ ਐਨਕਾਊਂਟਰ ਹੋਇਆ ਸੀ ਉਸ ਸਾਰੇ ਮਾਮਲੇ ਦੇ ਵਿੱਚ, ਜਿਸ ਵਿੱਚ ਸੁਪਰੀਮ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਗਈ ਸੀ ਕਿ ਜੋ ਪੋਸਟਮਾਰਟਮ ਦੀ ਰਿਪੋਰਟ ਆ ਉਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਪਰਿਵਾਰ ਨੇ ਸ਼ੱਕ ਜਤਾਏ ਸੀ, ਜਿਸ ਤੋਂ ਬਾਅਦ ਹਾਈ ਕੋਰਟ ਨੇ ਦੁਬਾਰਾ ਪੋਸਟਮਾਰਟਮ ਜਿਹੜਾ ਉਹ ਕਰਨ ਲਈ ਕਿਹਾ ਸੀ ਅਤੇ ਅੱਜ ਇੱਥੇ ਹਸਪਤਾਲ ਦੇ ਵਿੱਚ ਲਾਸ਼ ਨੂੰ ਦੁਬਾਰਾ ਲਿਆਂਦਾ ਗਿਆ ਅਤੇ ਪੋਸਟਮਾਰਟਮ ਆ ਜਿਹੜਾ ਉਹ ਕੀਤਾ ਜਾ ਰਿਹਾ। ਉਸ ਬਾਰੇ ਜਾਣਕਾਰੀ ਹੈ ਜਿਹੜੀ ਅਸੀਂ ਇਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਸਾਡੀ ਕੋਈ ਭੂਮਿਕਾ ਨਹੀਂ ਹੈ। ਭੂਮਿਕਾ ਹਰੇਕ ਇਨਸਾਨ ਦੀ ਚਾਹੀਦੀ ਹੈ, ਕਿਉਂਕਿ ਸਾਡਾ ਫਰਜ਼ ਹੈ। ਪੁੱਤ ਮਰ ਜਾਵੇ ਤੇ ਸਾਰੇ ਸਿਆਸੀ ਲੀਡਰ ਚੁੱਪ, ਉਹ ਵੀ ਗੋਲੀਆਂ ਮਾਰ ਕੇ। ਇਹ ਜਿਹੜਾ ਜੈਪਾਲ ਭੁੱਲਰ ਹੈ ਤੇ ਜੱਸੀ ਸਾਡਾ ਖਰੜ ਹੈ, ਇਹ ਪੰਜਾਬ ਪੁਲਿਸ ਨੇ ਤੇ STF ਨੇ ਮਦਦ ਲੈ ਕੇ ਇੱਕ ਨੀਤੀ ਦੇ ਤਹਿਤ ਪਹਿਲਾਂ ਫੜ ਕੇ ਪਹਿਲਾਂ ਬਾਂਹ ਤੋੜੀ, ਹੱਡੀਆਂ ਤੋੜੀਆਂ, ਫਿਰ ਇੱਥੇ ਟੌਰਚਰ ਕੀਤਾ, ਲੱਤ ਦੇ ਉੱਤੇ ਬਹੁਤ ਜ਼ਿਆਦਾ ਕੀਤਾ, ਥਾਂ ਥਾਂ ਤੇ ਉਹਨੂੰ ਇੰਜਰੀ ਸੀ ਜਾਂ ਕੋਈ ਸਰੀਰ ਦਾ ਅੰਗ ਛੱਡਿਆ ਨਹੀਂ ਸੀ। ਇਹਦਾ ਇੱਕ ਕਤਲ ਕਰ ਦਿੱਤਾ। ਤੇ ਇਹ ਪ੍ਰਸ਼ਨ ਚਿੰਨ੍ਹ ਬਹੁਤ ਵੱਡਾ ਹੈ ਮਮਤਾ ਬੈਨਰਜੀ ਦੀ ਸਰਕਾਰ ਤੇ। ਉਹਨੂੰ ਤੁਰੰਤ ਇਹਨਾਂ ਨੂੰ ਫੜ ਕੇ ਇਹਨਾਂ ਤੇ 302 ਦਾ ਪਰਚਾ ਕਰ ਦੇਣਾ ਚਾਹੀਦਾ। ਹੋਇਆ ਕਤਲ। ਜਦੋਂ ਕੋਈ ਐਨਕਾਊਂਟਰ ਹੁੰਦਾ ਨਾ, ਉੱਧਰੋਂ ਗੋਲੀ ਚੱਲਦੀ ਹੈ ਤੇ ਉੱਧਰੋਂ ਚੱਲਦੀ ਹੈ, ਕਾਊਂਟਰ ਬਰਾਬਰ ਹੁੰਦਾ ਵੀ ਜਿਵੇਂ ਫਰਜ਼ ਕੋਨੇ ਗੋਲੀ ਚਲਾਈ ਮੇਰੇ ਵੱਜੀ, ਨਹੀਂ ਤਾਂ ਉਹਦੇ ਵੱਜੀ। ਜਦੋਂ ਗੋਲੀ ਦੂਰੋਂ ਵੱਜਦੀ ਤੇ ਛਾਤੀ 'ਚ ਵੀ ਬੜਾ ਮੋਰਾ ਨਿਕਲਦਾ, ਇੱਥੇ ਵੱਜੇ ਇਹ ਸਾਰੀ ਮਿੱਖ ਬਾਹਰ ਨਿਕਲ ਜਾਂਦੀ ਹੈ। ਕਿਉਂਕਿ ਮੈਂ ਵੀ NSC ਦਾ C ਸਰਟੀਫਿਕੇਟ ਕੀਤਾ, ਮੈਨੂੰ ਪਤਾ ਹੈ ਗੋਲੀ ਕਿਵੇਂ ਚੱਲਦੀ ਹੈ, ਕਿਵੇਂ ਚਲਾਈਦੀ ਹੈ, ਬੁਸ਼ ਕਿਵੇਂ ਲਾਈਦਾ ਹੈ, ਕਿਵੇਂ ਸਾਰਾ ਕੁਝ ਕਰੀਦਾ ਹੈ, ਕਰਾਲਿੰਗ ਕਿਵੇਂ ਕਰੀਦੀ ਹੈ, ਸਾਨੂੰ ਸਾਰਾ ਕੁਝ ਪਤਾ ਹੈ। ਇਸ ਕਰਕੇ ਇਹ ਜਿਹੜਾ ਹੋਇਆ ਸੀ ਇਹ ਜਾਣਬੁੱਝ ਕੇ ਕਤਲ ਕੀਤਾ। ਦੂਜੇ ਪਾਸੇ DGP ਸਾਹਿਬ ਕਰ ਰਹੇ ਆ, ਪਤਾ ਕੀ ਕਹਿੰਦੇ ਆ? ਉਹ ਕਹਿੰਦੇ ਜੀ ਪਹਿਲਾਂ ਤਾਂ ਕਹਿੰਦੇ ਆ ਸਾਡਾ ਸੰਨ ਦਾ ਆਪਰੇਸ਼ਨ, ਅਸੀਂ 31 ਬੰਦੇ ਅੱਜ ਤੱਕ ਮਾਰ ਦਿੱਤੇ ਆ। ਫਿਰ ਕਹਿੰਦੇ ਆ ਜੀ ਅਸੀਂ ਤਾਂ ਗਏ ਸੀ, ਅਸੀਂ ਤਾਂ 2 ਵਜੇ ਸਾਡੇ ਬੰਦੇ ਚੜ੍ਹੇ ਜਹਾਜ਼ ਤੇ, 12:45 ਤੇ ਹੋ ਗਿਆ ਸੀ। ਮੰਨ ਕੇ ਚੱਲੋ ਵੀ ਜੇ ਕਲਕੱਤੇ ਪੁਲਿਸ ਨੇ STF ਨੇ ਫੜਿਆ, ਕਲਕੱਤੇ 'ਚ ਤਾਂ ਉਹਨੇ ਕੋਈ ਅਪਰਾਧ ਨਹੀਂ ਕੀਤਾ ਸੀ, ਕੋਈ ਕਲਕੱਤਾ ਪੁਲਿਸ ਐਂ ਤਾਂ ਨਹੀਂ ਸੀ ਕਰਦੀ ਉਹਨੂੰ ਫੜ ਕੇ ਲੱਤਾਂ ਤੋੜ ਕੇ ਤੇ ਮਾਰ ਕੇ। ਤੇ ਜੇ ਅਪਰਾਧੀ ਇਹ ਕਹਿੰਦੇ ਇੱਥੋਂ ਦਾ ਸੀ ਤੇ ਫਿਰ ਉਹਨਾਂ ਨੂੰ ਫੜ ਕੇ ਜਾਂ ਕਰਕੇ ਉਹਨਾਂ ਦੇ ਸਪੁਰਦ ਕਰਨਾ ਹੀ ਪੁੱਛ ਗਿੱਛ ਹੋਣੀ ਸੀ। ਇਹ ਤਾਂ ਐਵੇਂ ਮਨ ਘੜਤ ਗੱਲਾਂ ਹੈ। ਇਸ ਕਰਕੇ ਇਹ ਜਾਣ ਬੁੱਝ ਕੇ ਇੱਕ ਸਾਡੇ ਨੌਜਵਾਨਾਂ ਦਾ ਕਤਲ ਕੀਤਾ ਗਿਆ। ਕਦੇ ਸਾਡੇ ਨੌਜਵਾਨਾਂ ਨੂੰ ਕਹਿੰਦੇ ਸੀ ਇਹ ਤਾਂ ਗੈਂਗਸਟਰ ਹੈ, ਕਦੇ ਕਹਿੰਦੇ ਅੱਤਵਾਦੀ ਹੈ, ਵੱਖਵਾਦੀ ਹੈ। ਸਮੇਂ ਤਬਦੀਲੀ ਕਰਕੇ ਸਾਡੇ ਨੌਜਵਾਨੀ ਨੂੰ ਖਤਮ ਕਰਨ 'ਤੇ ਇਹ ਪੰਜਾਬ ਤੇ ਹਿੰਦ ਹਕੂਮਤ ਸੈਂਟਰ ਦੇ ਇਸ਼ਾਰੇ 'ਤੇ ਤੁਲੀ ਹੋਈ ਆ। ਸੋ ਜਦੋਂ ਪਿਤਾ ਜੀ ਆਏ, ਉਹ ਕਹਿੰਦੇ ਪੋਸਟਮਾਰਟਮ ਸਾਨੂੰ ਦੇ ਦਿਓ। DC ਨੂੰ ਕਿਹਾ, DC ਨੇ ਜਵਾਬ ਦਿੱਤਾ, SSP ਨੇ ਜਵਾਬ ਦਿੱਤਾ, ਕਹਿੰਦਾ ਹੋ ਹੀ ਨਹੀਂ ਸਕਦਾ। ਜਦੋਂ ਕਾਨੂੰਨ ਦੇ ਮੁਤਾਬਕ ਪਹਿਲੀ ਵਾਰੀ ਪੋਸਟਮਾਰਟਮ, ਦੂਜੀ ਵਾਰੀ, ਤੀਜੀ ਵਾਰੀ, ਚੌਥੀ ਵਾਰੀ ਜਦੋਂ ਮਰਜ਼ੀ ਹੋ ਸਕਦਾ। ਦੂਸਰੇ ਪਾਸੇ ਤੁਸੀਂ ਇੱਕ ਸਰਬਜੀਤ ਹੈ, ਸਰਬਜੀਤ ਇੱਕ ਜਸੂਸ ਸੀ, ਜਸੂਸ ਚਲਾ ਗਿਆ ਕਿੱਥੇ? ਪਾਕਿਸਤਾਨ, ਜਸੂਸੀ ਕਰਨ ਚਲਾ ਗਿਆ। ਉਹਦਾ ਉੱਥੇ ਮੌਤ ਹੋ ਗਈ ਤੇ ਲਾਸ਼ ਇੱਧਰ ਆ ਗਈ। ਕਹਿੰਦੇ ਜੀ ਅੱਖਾਂ ਕੱਢ ਲਈਆਂ, ਡਾਕਟਰ ਆਏ ਕਹਿੰਦਾ ਹੈਂ, ਤੇ ਕਹਿੰਦਾ ਜੀ ਫਿਰ ਉਹਦਾ ਦਿਲ ਵੀ ਕੱਢ ਲਿਆ, ਫਿਰ ਕਹਿੰਦੇ ਗੁਰਦੇ ਕੱਢ ਲਏ, ਕਹਿੰਦੇ ਪੋਸਟਮਾਰਟਮ ਦੁਬਾਰਾ ਹੋਣਾ ਚਾਹੀਦਾ। 13 ਮਈ ਨੂੰ ਲਾਸ਼ ਇੱਥੇ 2013 ਨੂੰ ਆਈ ਤੇ ਫਿਰ ਬਾਦਲ ਦੀ ਸਰਕਾਰ ਦੀ ਉਹਦਾ ਪੋਸਟਮਾਰਟਮ। ਜੇ ਪਾਕਿਸਤਾਨ ਤੋਂ ਇਹਦਾ ਪੋਸਟਮਾਰਟਮ ਹੋ ਸਕਦਾ ਹੈ ਤੇ ਸਾਨੂੰ DC ਫਿਰੋਜ਼ਪੁਰ ਨੇ ਕਿਉਂ ਰਾਈਟ ਨਹੀਂ ਦਿੱਤਾ? ਸਾਡੀ ਬੋਡੀ ਉਦੋਂ ਕਿਉਂ ਨਹੀਂ ਸੰਭਾਲੀ ਹੈ? ਠੀਕ ਆ, ਭਾਵੇਂ ਅਸੀਂ ਸੰਭਾਲੀ, ਆਪ ਸੰਭਾਲੀ, ਉਹਨੂੰ ਅਜਾ ਨਹੀਂ ਆਉਣ ਦਿੱਤੀ ਅਸੀਂ। ਤੇ ਫਿਰ ਤੁਸੀਂ ਦੱਸੋ, ਫਿਰ ਹਾਈ ਕੋਰਟ ਨੇ ਸਾਡਾ ਰੱਦ ਕਰਤਾ,
ਫੇਰ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਤੋਂ ਹੱਕ ਲੈ ਕੇ ਆਂਦਾ। ਜੇ ਬਈ ਅਸੀਂ ਐਡੀ ਲੜਾਈ ਨਾ ਲੜਦੇ ਤੇ ਫਿਰ ਇਹ ਹੱਕ ਆਮ ਬੰਦੇ ਨੂੰ ਮਿਲ ਸਕਦਾ। ਇਸ ਕਰਕੇ ਅੱਜ ਸਾਡਾ ਪੋਸਟਮਾਰਟਮ ਹੋ ਰਿਹਾ ਤੇ ਹੋਇਆ ਕਤਲ ਹੈ। ਇਹ ਜਿਹੜੀ ਅਗਲੀ ਲੜਾਈ ਹੈ ਅਸੀਂ ਲੜਾਂਗੇ ਜਮਹੂਰੀ ਢੰਗ ਦੇ ਨਾਲ, ਜੋ ਕਾਨੂੰਨੀ ਤੌਰ ਤੇ। ਮੈਨੂੰ ਦੱਸੋ ਵੀ ਅੱਜ ਇਹ ਪਤਾ ਕਤਲ ਕਿਉਂ ਹੋ ਰਿਹਾ? ਅੱਜ ਚੋਰ ਕੁੱਤੀ ਰਲ ਗਿਆ। ਮੈਨੂੰ ਦੱਸੋ, ਕਾਂਗਰਸ, ਬੀਜੇਪੀ, RS, ਆਮ ਆਦਮੀ ਪਾਰਟੀ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੈ ਤੇ ਪੰਜਾਬ ਦੀਆਂ ਹਿਊਮਨ ਰਾਈਟਸ ਕਮਿਸ਼ਨ, ਕੋਈ ਬੋਲਦਾ? ਇਹ ਕਤਲ ਕਿਉਂ ਹੋ ਰਿਹਾ ਹੈ? ਕਿਉਂਕਿ ਅੱਜ ਸਾਰੇ ਬੰਦੇ ਪੁਲਿਸ ਨਾਲ ਰਲ ਗਏ ਹੈ। ਕਿਉਂਕਿ ਲੀਡਰ ਦਾ ਕੀ ਕੰਮ ਹੈ? ਝੂਠੇ ਮੁਕਾਬਲੇ। ਇਹ ਕਿਸ ਤਰ੍ਹਾਂ ਦੀ ਰਾਜਨੀਤੀ ਆ? ਜੇ ਤੁਸੀਂ ਕਹਿ ਰਹੇ ਹੋ ਕਿ ਰਾਜਨੀਤੀ ਦੇ ਤਹਿਤ ਆ, ਜਿਹੜਾ ਸਿਆਸੀ ਕਿਸੇ ਚਾਲ ਦੇ ਤਹਿਤ ਇਹ ਕਤਲ ਕੀਤੇ ਜਾ ਰਹੇ ਆ, ਨੌਜਵਾਨਾਂ ਨੂੰ ਮਰਾਉਣਾ, ਇਹ ਕਿਸ ਤਰ੍ਹਾਂ ਦੀ ਰਾਜਨੀਤੀ ਆ? ਇਹਦੇ ਪਿੱਛੇ ਕੀ ਸੋਚ? ਬਹੁਤ ਮਾੜੀ ਗੱਲ ਹੈ। ਜੇ ਕਿਸੇ ਅੱਗੇ ਖੂਹ ਪੱਟੀਏ ਤੇ ਅੱਗੇ ਆਪਣੇ ਖਾਤਾ ਆ ਜਾਂਦਾ। ਹੁਣ ਜਿਹੜੀ ਇਹ ਸਰਕਾਰ ਹੈ ਇਹ ਨੌਜਵਾਨ ਅੱਗੇ ਖਾਤੇ ਪੁੱਟ ਰਹੀ ਹੈ। ਇਹ ਸਰਕਾਰ ਦੇ ਅੱਗੇ ਆਪ ਹੀ ਇਸ ਖਾਤੇ 'ਚ ਡਿੱਗ ਪੈਣਾ ਇਹਨੇ। ਤੇ ਜਿਸ ਤਰੀਕੇ ਸਾਡੇ ਨੌਜਵਾਨਾਂ ਨੂੰ ਇਹ ਖਤਮ ਕਰਨ ਦਾ ਇੱਕ ਮਨਸੂਬਾ ਬਣਾਇਆ। ਜੇ ਮੰਨ ਲਓ ਜੈਪਾਲ ਦੀ ਲੋੜ ਸੀ, ਕਾਨੂੰਨੀ ਪ੍ਰਕਿਰਿਆ, ਉਹ ਸੈਸ਼ਨ ਕੋਰਟ ਜਾਂਦਾ, ਉਹ ਹਾਈ ਕੋਰਟ ਜਾਂਦਾ, ਉਹ ਸੁਪਰੀਮ ਕੋਰਟ ਤੱਕ ਜਾਂਦਾ, ਉਹਨੂੰ ਸਾਬਤ ਕਰਦੇ। ਹੁਣ ਤੁਸੀਂ ਦੱਸੋ, ਪੁਲਿਸ ਦੇ ਤਾਂ ਕਾਨੂੰਨ ਦੇ ਮਤਲਬ ਬਿਆਨ ਹੀ ਨਹੀਂ ਮੰਨੇ ਜਾਂਦੇ। ਤੇ ਇਹ ਤਾਂ ਤੈਅ ਕਰਨਾ ਸੀ ਵੀ ਜੈਪਾਲ ਦੋਸ਼ੀ ਹੈਗਾ ਕਿ ਨਹੀਂ ਹੈਗਾ। ਇਸ ਕਰਕੇ ਮੈਂ ਇਹ ਜਾਣਨਾ ਚਾਹਣਾ ਵੀ ਇਹ ਜਿਹੜੇ ਸਿਆਸੀ ਲੋਕ ਆ, ਇਸ ਦੇ ਪਿੱਛੇ ਮਕਸਦ ਕੀ ਹੈ? ਇਸ ਤਰ੍ਹਾਂ ਦੇ ਕਤਲ ਕਰਨ ਪਿੱਛੇ, ਐਨਕਾਊਂਟਰ ਕਰਨ ਪਿੱਛੇ ਮਕਸਦ ਕੀ? ਜਿਹੜੇ ਸਾਡੇ ਨੌਜਵਾਨ ਉੱਭਰ ਰਹੇ ਸੀ, ਜਿਨ੍ਹਾਂ ਨੂੰ ਸਮਾਜ ਤੋਂ ਕੋਈ ਸੇਧ ਮਿਲਣੀ ਸੀ, ਉਹ ਮਰ ਜਾਣ ਤੇ ਸਾਡੇ ਪੁੱਤ ਵਜ਼ੀਰ ਬਣ ਜਾਣ। ਇਹਨਾਂ ਦਾ ਮਤਲਬ ਤਾਂ ਇਹ ਸਿੱਧਾ ਜਿਹਾ ਮਤਲਬ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਸੈਲੀਬ੍ਰੇਟ ਵੀ ਕੀਤਾ ਜਾਂਦਾ। ਕੈਪਟਨ ਸਰਕਾਰ ਨੇ ਪੋਸਟਰ ਵੀ ਲਾਏ ਸੀ ਕਿ ਅਸੀਂ ਇੰਨੇ 100 ਗੈਂਗਸਟਰ ਆ ਜਿਹੜਾ ਉਹ ਪੰਜਾਬ ਦੇ ਵਿੱਚੋਂ ਖਤਮ ਕਰਤਾ। ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਬਹੁਤ ਮੰਦਭਾਗੀ ਆ ਤੇ ਕੈਪਟਨ ਸਰਕਾਰ ਨੇ ਗੈਰ ਕਾਨੂੰਨੀ ਇਹ ਕੰਮ ਕੀਤਾ। ਨਾ ਉਹ ਪੋਸਟਰ ਲਾਤਾ ਇਹਨਾਂ ਤੇ, DGP ਕਹਿੰਦਾ ਉਹ ਕੈਪਟਨ ਤੋਂ ਬਾਹਰ ਥੋੜੀ, ਉਹ ਤਾਂ ਕਹਿੰਦਾ ਮੈਂ 31 ਬੰਦੇ ਗੈਂਗਸਟਰ ਮਾਰਤੇ। ਦੱਸੋ, ਇਹਦਾ ਮਤਲਬ ਕਤਲ ਕੀਤੇ ਨਾ? ਉਹ ਤਾਂ ਮੰਨ ਗਿਆ ਕਤਲ ਕੀਤੇ। ਇਸ ਕਰਕੇ ਇਹਦਾ ਵੀ ਕਤਲ ਹੋਇਆ। ਤੇ ਅੱਗੇ ਜਿਹੜੀ ਕਾਰਵਾਈ ਆ, ਪੋਸਟਮਾਰਟਮ ਦੀ ਰਿਪੋਰਟ ਆ ਜਿਹੜੀ, ਉਹ ਕਦੋਂ ਤੱਕ ਆਉਣ ਦੀ ਉਮੀਦ ਆ ਤੇ ਇਸ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਵੇਗੀ? ਪੋਸਟਮਾਰਟਮ ਹੋ ਰਿਹਾ, ਪਿਤਾ ਜੀ ਆਉਣਗੇ, ਸਾਰਾ ਅਗਲੀ ਰੂਪ ਰੇਖਾ ਉਹ ਦੱਸਣਗੇ। ਸਾਹਿਬ ਭੁਪਿੰਦਰ ਸਿੰਘ ਜੀ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਇਹ ਸੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਿਨ੍ਹਾਂ ਨੇ ਦੱਸਿਆ ਕਿ ਇਹ ਜਿਹੜੇ ਕਤਲ ਆ ਕਿਸ ਤਰ੍ਹਾਂ ਸਿਆਸੀ ਮਕਸਦਾਂ ਦੇ ਤਹਿਤ ਕੀਤੇ ਜਾ ਰਹੇ ਆ। ਤੇ ਇਸ ਤੋਂ ਅਗਲੀ ਜਿਹੜੀ ਕਾਰਵਾਈ ਆ, ਉਹ ਪਰਿਵਾਰ ਆ ਜਿਹੜਾ ਪਿਤਾ ਜੀ ਜੈਪਾਲ ਭੁੱਲਰ ਦੇ ਪਿਤਾ ਜੀ ਆ ਕੇ ਆ ਜਿਹੜੀ ਉਹ ਰਿਪੋਰਟ ਆ ਸਾਰੀ ਦੱਸਣਗੇ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੀ ਲਿਖਿਆ ਗਾ। ਇਸ ਤੋਂ ਬਾਅਦ ਅਗਲਾ ਕੀ ਕਾਰਵਾਈ ਕੀਤੀ ਜਾਊਗੀ, ਪਰਿਵਾਰ ਵੱਲੋਂ ਕੀ ਅੱਗੇ ਸੰਘਰਸ਼ ਲੜਿਆ ਜਾਊਗਾ, ਉਸ ਬਾਰੇ ਵੀ ਉਹੀ ਆ ਕੇ ਜਾਣਕਾਰੀ ਦੇਣਗੇ।